ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤਰਸ ਕੀਤਾ, ਸਾਨੂੰ ਆਪਣੀ ਗੋਦ ਦੇ ਵਿੱਚ ਬੈਠਣ ਦਾ ਇਹ ਸੁਭਾਗ ਸਮਾਂ ਦਿੱਤਾ ਹੈ। ਅੱਜ ਦੀ ਪਰਿਵਾਰਕ ਮੀਟਿੰਗ ਦੀ ਮੈਂ ਪ੍ਰਾਰੰਭਤਾ ਕਰਾਂ। ਮੇਰੀ ਸਿਨੇਮਰ ਬੇਨਤੀ, ਜੇ ਅਜੇ ਤੱਕ ਤੁਹਾਡੇ ਬਾਕੀ ਦੇ ਜੀ, ਬਾਕੀ ਦੇ ਮੈਂਬਰ ਸੰਗਤ ਵਿੱਚ ਨਹੀਂ ਬੈਠੇ, ਉਹਨਾਂ ਨੂੰ ਜ਼ਰੂਰ ਬਿਠਾਓ, ਕਿਉਂਕਿ ਜਿਹੜੀ ਅੱਜ ਪਰਿਵਾਰਕ ਮੀਟਿੰਗ ਦੀ ਮੈਂ ਸ਼ੁਰੂਆਤ ਕਰਨ ਜਾ ਰਿਹਾ, ਜਿਹੜੀ ਗੱਲ ਮੈਂ ਕਰਨ ਜਾ ਰਿਹਾ, ਇਹ ਗੱਲ ਸਾਰੇ ਧਿਆਨ ਨਾਲ ਸੁਣਿਓ, ਔਰ ਖਾਸ ਕਰਕੇ ਉਹਨਾਂ ਲੋਕਾਂ ਲਈ ਇਹ ਗੱਲ ਹੈ ਜਿਹੜੇ ਕਿਸਮਤ ਦੇ ਉੱਤੇ ਆਪਣੀਆਂ ਢੇਰੀਆਂ ਢਾ ਦਿੰਦੇ ਨੇ। ਗੱਲ ਦੀ ਮੈਂ ਸ਼ੁਰੂਆਤ ਕਰਾਂ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਇੱਕ ਪਲ ਦੇ ਲਈ ਮੰਨ ਲਓ ਕਿ ਕਿਸਮਤ ਦੇ ਵਿੱਚ ਲਿਖੇ ਹੋਏ ਫੈਸਲੇ ਬਦਲ ਨਹੀਂ ਸਕਦੇ। ਇੱਕ ਪਲ ਲਈ ਮੰਨ ਲਓ, ਪਰ ਇਦਾਂ ਹੁੰਦਾ ਨਹੀਂ। ਮੰਨ ਲਓ, ਇਹ ਕਦੀ ਵੀ ਸੋਚਣਾ ਨਹੀਂ ਕਿ ਜੋ ਕਿਸਮਤ ਦੇ ਵਿੱਚ ਲਿਖਿਆ ਉਹ ਬਦਲ ਨਹੀਂ ਸਕਦਾ। ਮੈਂ ਕਈ ਵਾਰੀ ਅੱਗੇ ਅਰਜ਼ ਕਰਦਾ, ਨਿਤਨੇਮ ਦਾ, ਬੰਦਗੀ ਦਾ ਪਹਿਰਾ ਵਧਾਓ, ਅੰਮ੍ਰਿਤ ਵੇਲੇ ਦਾ ਪਹਿਰਾ ਵਧਾਓ। ਜਿਹੜਾ ਆਪਣਾ ਪ੍ਰੇਮਾ ਭਗਤੀ ਵਾਲਾ ਕਾਰਜ ਹੈ ਨਾ, ਉਹ ਹੋਰ ਵਧਾਓ, ਗੁਰੂ ਚਰਨਾਂ ਨਾਲ ਪ੍ਰੇਮ ਹੋਰ ਵਧਾਓ। ਤੇ ਜੇ ਕਿਸਮਤ ਦੇ ਵਿੱਚ ਕੋਈ 10 ਸਾਲ ਵੀ ਔਖਾ ਸਮਾਂ ਲਿਖਿਆ ਹੈ ਨਾ, ਤੁਸੀਂ ਪਿਆਰਿਓ ਜਦੋਂ ਆਪਣਾ ਬੰਦਗੀ ਦਾ ਪਹਿਰਾ ਵਧਾਓਗੇ, ਅੰਮ੍ਰਿਤ ਵੇਲੇ ਦਾ ਪਹਿਰਾ ਵਧਾਓਗੇ, ਜਪ ਤਪ ਦਾ ਪਹਿਰਾ ਵਧਾਓਗੇ, ਉਹ 10 ਸਾਲਾਂ ਦਾ ਔਖਾ ਵੇਲਾ ਮੇਰਾ ਸਤਿਗੁਰੂ ਸੁਪਨੇ 'ਚ ਵੀ ਕੱਢ ਸਕਦਾ ਹੈ। ਉਹਦੇ ਕੋਲ ਸਾਰੀਆਂ ਪਾਵਰਾਂ ਹੁੰਦੀਆਂ ਨੇ। ਪਰ ਜਿਹੜੀ ਅੱਜ ਮੈਂ ਗੱਲ ਕਰਨ ਲੱਗਾ, ਇਹ ਧਿਆਨ ਨਾਲ ਸੁਣਿਓ। ਇੱਕ ਪਲ ਦੇ ਲਈ ਮੰਨ ਲਓ ਕਿ ਕਿਸਮਤ ਦੇ ਵਿੱਚ ਲਿਖੇ ਹੋਏ ਫੈਸਲੇ ਬਦਲ ਨਹੀਂ ਸਕਦੇ। ਇੱਕ ਪਲ ਲਈ ਮੰਨ ਲਓ ਕਿ ਜੋ ਕਿਸਮਤ ਦੇ ਵਿੱਚ ਲਿਖਿਆ ਉਹ ਬਦਲ ਨਹੀਂ ਸਕਦਾ। ਪਰ ਪਿਆਰਿਓ, ਮੇਰੀ ਬੇਨਤੀ ਏ, ਤੁਸੀਂ ਜ਼ਿੰਦਗੀ ਦੇ ਵਿੱਚ ਫੈਸਲਾ ਤੇ ਲਓ, ਕੀ ਪਤਾ ਉਸ ਫੈਸਲੇ ਨਾਲ ਤੁਹਾਡੀ ਕਿਸਮਤ ਹੀ ਬਦਲ ਜਾਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੁਸੀਂ ਆਪਣੀ ਲਾਈਫ ਦੇ ਵਿੱਚ ਕੋਈ ਚੰਗਾ ਫੈਸਲਾ ਲੈ ਕੇ ਤੇ ਵੇਖੋ, ਮੈਂ ਆਹ ਚੰਗਾ ਕੰਮ ਕਰਨਾ ਹੈ, ਹੋ ਸਕਦਾ ਤੁਹਾਡੇ ਉਹ ਚੰਗੇ ਫੈਸਲੇ ਦੇ ਨਾਲ ਤੁਹਾਡੀ ਕਿਸਮਤ ਹੀ ਬਦਲ ਜਾਵੇ। ਐਵੇਂ ਢੇਰੀਆਂ ਨਾ ਢਾਓ, ਫੈਸਲਾ ਲੈ ਲਓ, ਅੱਜ ਤੋਂ ਮੈਂ 2 ਵਜੇ 3 ਵਜੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਚਰਨਾਂ 'ਚ ਜੁੜਨਾ ਹੀ ਹੈ। ਮੈਂ ਅੰਮ੍ਰਿਤਸਰ ਸਾਹਿਬ ਰਹਿਣਾ ਵਾਂ, ਮੈਂ ਹਰਮੰਦਰ ਸਾਹਿਬ ਅੰਮ੍ਰਿਤ ਵੇਲੇ ਹਾਜ਼ਰੀ ਭਰਨੀ ਹੈ। ਮੈਂ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ 2 ਘੰਟੇ ਜਾ ਕੇ ਹਾਜ਼ਰੀ ਭਰਨੀ ਹੈ। ਫੈਸਲਾ ਲੈ ਲਓ, ਹੋ ਸਕਦਾ ਹੈ ਤੁਹਾਡਾ ਇਹ ਲਿੱਤਾ ਹੋਇਆ ਫੈਸਲਾ ਤੁਹਾਡੀ ਕਿਸਮਤ ਨੂੰ ਬਦਲ ਕੇ ਰੱਖ ਦੇਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਾਫੀ ਦੇਣਾ, ਮੈਂ ਕਹਿ ਦਿੱਤਾ ਹੋ ਸਕਦਾ ਨਹੀਂ, ਹੋਏਗਾ ਹੀ ਹੋਏਗਾ। ਜਦੋਂ ਤੁਸੀਂ ਆਪਣੇ ਅੰਦਰ ਕੋਈ ਚੰਗਾ ਫੈਸਲਾ ਲਓਗੇ ਨਾ, ਕੋਈ ਵੀ ਚੰਗਾ ਕੰਮ ਹੈ, ਦੁਨਿਆਵੀ ਕੰਮ ਹੈ, ਭਾਵੇਂ ਪਰਮਾਰਥ ਦਾ ਕੰਮ ਹੈ, ਜਦੋਂ ਕੋਈ ਤੁਸੀਂ ਆਪਣੇ ਅੰਦਰ ਚੰਗਾ ਫੈਸਲਾ ਲਓਗੇ, ਤੁਹਾਡੇ ਲਿੱਤੇ ਹੋਏ ਚੰਗੇ ਫੈਸਲੇ ਦਾ ਸਦਕਾ ਕਿਸਮਤ ਬਦਲੇਗੀ ਹੀ ਬਦਲੇਗੀ। ਇਸ ਕਰਕੇ ਤੁਸੀਂ ਗਾਂਹ ਕਦਮ ਵਧਾਓ, ਚੰਗੇ ਫੈਸਲੇ ਲੈਣ ਵਾਲੇ ਪਾਸੇ ਤੁਰੋ ਤੇ ਸਹੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਸੁਣੋ ਗੁਰਮਖੋ, ਜਿੰਨਾ ਗਿਆਨ ਅਸੀਂ ਕ੍ਰਿਕਟ ਦੇ ਬਾਰੇ, ਫਿਲਮਾਂ ਦੇ ਬਾਰੇ ਹਾਸਲ ਕੀਤਾ ਹੈ ਨਾ, ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਮੈਂ ਗੁਰਮੁਖ ਲਫ਼ਜ਼ ਤਾਂ ਕਰਕੇ ਬੋਲਿਆ ਕਿ ਕਿਸੇ ਨੂੰ ਗੱਲ ਪਿੰਚ ਨਾ ਹੋਵੇ। ਇਉਂ ਕਹਿ ਲਈਏ, ਜਿੰਨੇ ਅਸੀਂ ਪਰਿਵਾਰਕ ਮੈਂਬਰ ਬੈਠੇ ਆ, ਕੁਝ ਵਿਰਲੀਆਂ ਰੂਹਾਂ ਨੂੰ ਛੱਡ ਕੇ ਸੱਚਾਈ ਏ, ਜਿੰਨਾ ਅਸੀਂ ਗਿਆਨ ਕ੍ਰਿਕਟ ਦੇ ਬਾਰੇ ਲਿਆ ਹੈ ਨਾ, ਫਿਲਮਾਂ ਦੇ ਬਾਰੇ ਲਿਆ ਹੈ, ਜੇ ਇਸ ਤੋਂ ਅੱਧਾ ਗਿਆਨ ਵੀ ਗੁਰੂ ਦੀ ਬਾਣੀ ਬਾਰੇ ਲਿਆ ਹੋਵੇ ਨਾ ਪਿਆਰਿਓ, ਫਿਰ ਸਾਡੀ ਕਦੀ ਵੀ ਕਿਸੇ ਵੀ ਪਾਸਿਓਂ ਮਾੜੀ ਸਥਿਤੀ ਨਾ ਹੋਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਨਾ ਆਰਥਿਕ ਪੱਖ ਤੋਂ, ਦੁਨਿਆਵੀ ਪੱਖ ਤੋਂ, ਨਾ ਸਮਾਜਿਕ ਪੱਖ ਤੋਂ, ਨਾ ਧਾਰਮਿਕ ਪੱਖ ਤੋਂ
ਕਿਸੇ ਵੀ ਪੱਖ ਤੋਂ ਸਾਡੀ ਕਦੀ ਵੀ ਮਾੜੀ ਦਸ਼ਾ ਨਹੀਂ ਹੋਏਗੀ ਜੇ ਅਸੀਂ ਅੱਧਾ ਗਿਆਨ, ਜਿੰਨਾ ਗਿਆਨ ਹੁਣ ਅਸੀਂ ਫਿਲਮਾਂ ਬਾਰੇ ਲਿਆ ਹੋਇਆ ਨਾ, ਹਰੇਕ ਐਕਟਰ ਦੇ ਬਾਰੇ ਪਤਾ ਹੈ, ਉਹਦੇ ਜੀਵਨ ਬਾਰੇ, ਉਹਦਾ ਪਿਓ ਕੌਣ, ਉਹਦੀ ਮਾਂ ਕੌਣ, ਉਹਦੇ ਬੱਚੇ ਕੌਣ ਨੇ, ਉਹਦਾ ਕੀ ਸਿਸਟਮ ਚੱਲ ਰਿਹਾ, ਕਿਵੇਂ ਚੱਲ ਰਿਹਾ, ਸਭ ਚੀਜ਼ਾਂ ਦਾ ਪਤਾ। ਕ੍ਰਿਕਟਰ ਨੇ ਵੱਡੇ ਵੱਡੇ, ਉਹਨਾਂ ਬਾਰੇ ਪਤਾ ਹੈ ਸਭ ਦੇ ਬਾਰੇ। ਪਰ ਜੇ ਪਿਆਰਿਓ ਇਹ ਤੋਂ ਅੱਧਾ ਗਿਆਨ ਹੀ ਅਸੀਂ ਗੁਰਮਤਿ ਦਾ ਲਿਆ ਹੋਵੇ, ਇਹ ਤੋਂ ਅੱਧਾ ਗਿਆਨ, ਥੋੜਾ ਜਿਹਾ ਗਿਆਨ ਹੀ ਗੁਰੂ ਦੀ ਬਾਣੀ ਦਾ ਲਿਆ ਹੋਵੇ, ਮੈਂ ਕਹਿੰਨਾ ਫਿਰ ਗੁਰਮਤਿ ਆਸ਼ੇ ਅਨੁਸਾਰ ਜੀਵਨ ਜਿਹੜਾ ਅਸੀਂ ਜੀਵਾਂਗੇ ਨਾ, ਉਸ ਜੀਏ ਹੋਏ ਜੀਵਨ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀ ਬਖਸ਼ਿਸ਼ ਵਰਤੇਗੀ ਹੀ ਵਰਤੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਮਝ ਰਹੇ ਹੋ ਨਾ ਮੈਂ ਕੀ ਕਹਿ ਰਿਹਾ? ਜਿੰਨਾ ਗਿਆਨ ਅਸੀਂ ਦੁਨਿਆਵੀ ਕੰਮਾਂ ਦਾ ਹਾਸਲ ਕਰਦੇ ਆ ਨਾ, ਉਹ ਤੋਂ ਥੋੜਾ ਜਿਹਾ ਗਿਆਨ ਹੀ ਪਿਆਰਿਓ ਗੁਰੂ ਘਰ ਦਾ ਵੀ ਲਈਏ। ਅਸੀਂ ਕੌਣ ਆ, ਅਸੀਂ ਕਰ ਕੀ ਰਹੇ ਆ, ਸਾਨੂੰ ਕਰਨਾ ਕੀ ਚਾਹੀਦਾ, ਅਸੀਂ ਕਰਨ ਆਏ ਕੀ ਇਸ ਸੰਸਾਰ ਦੇ ਉੱਤੇ, ਥੋੜਾ ਜਿਹਾ ਇੰਨਾ ਵੀ ਗਿਆਨ ਹਾਸਲ ਕਰ ਲਈਏ ਨਾ, ਫਿਰ ਸਾਡੀ ਜਿਹੜੀ ਜ਼ਿੰਦਗੀ ਹੈ ਨਾ, ਉਹ ਕਿੱਥੇ ਦੀ ਕਿੱਥੇ ਪਹੁੰਚ ਜਾਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ, ਜਿੰਨੇ ਤੁਸੀਂ ਘਰਾਂ 'ਚ ਬੈਠੇ ਹੋ ਨਾ, ਮੈਂ ਤੁਹਾਡੀ ਆਵਾਜ਼ ਤੇ ਸੁਣ ਨਹੀਂ ਪਾਉਂਦਾ, ਤੁਹਾਨੂੰ ਅੱਗੇ ਵੀ ਮੈਂ ਕਹਿਣਾ, ਪਰ ਮੈਂ ਤੁਹਾਡੀ ਵਾਈਬ੍ਰੇਸ਼ਨ ਮਹਿਸੂਸ ਕਰ ਲੈਣਾ। ਮੇਰੀ ਬੇਨਤੀ, ਜਿੱਥੇ ਜਿੱਥੇ ਵੀ ਬੈਠੇ ਹੋ ਨਾ, ਗੂੰਜਵੀਂ ਆਵਾਜ਼ ਵਿੱਚ ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਕਿਸੇ ਦੇ ਕੋਲ ਕੋਈ ਕਲਾ ਹੈ, ਕੋਈ ਗੁਣ ਹੈ, ਉਹਦੇ ਗੁਣ ਦੀ ਕਦਰ ਕਰੋ। ਕੋਈ ਵੀ ਗੁਣ ਹੈ, ਕੋਈ ਕੀਰਤਨ ਕਰਦਾ, ਕੋਈ ਕਥਾ ਕਰਦਾ, ਕੋਈ ਤਬਲਾ ਮਾਰਦਾ, ਕੋਈ ਅੰਮ੍ਰਿਤ ਵੇਲੇ ਉੱਠਦਾ, ਕੋਈ ਪਿਆਰਿਓ ਕਿਸੇ ਲੋੜਵੰਦ ਦੇ ਘਰ ਦਾ ਰਾਸ਼ਨ ਦਾ ਸਾਧਨ ਬਣਿਆ ਹੋਇਆ, ਕੋਈ ਵਿਧਵਾ ਬੀਬੀਆਂ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਧਨ ਬਣਿਆ। ਕੋਈ ਵੀ ਗੁਣ ਕਿਸੇ ਕੋਲ ਹੈ, ਦੂਜਿਆਂ ਦੇ ਗੁਣ ਦੀ, ਦੂਜਿਆਂ ਦੀ ਕਲਾ ਦੀ ਕਦਰ ਕਰੋ। ਅਸੀਂ ਕਦੀ ਦੂਜਿਆਂ ਦੇ ਗੁਣਾਂ ਦੀ ਕਦਰ ਨਹੀਂ ਕਰਦੇ। ਹੁੰਦਾ ਕੀ ਹੈ, ਜੇ ਦੂਜੇ ਵਿੱਚ ਕੋਈ ਗੁਣ ਸਾਤੋਂ ਵੱਧ ਹੋਵੇ ਨਾ, ਅਸੀਂ ਨਿੰਦਿਆ ਦਾ ਵਿਸ਼ਾ ਬਣਾ ਲੈਂਦੇ ਆ। ਉਹ ਗੁਣ ਨੂੰ ਸਿੱਖਦੇ ਨਹੀਂ, ਉਹਦੀ ਕਦਰ ਨਹੀਂ ਕਰਦੇ। ਇਸੇ ਕਰਕੇ ਫਿਰ ਅਸੀਂ ਠੋਕਰ ਖਾਂਦੇ ਆ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਮਾਈਂਡ ਵਿੱਚ ਇਹ ਚੀਜ਼ ਰੱਖੋ, ਅਸੀਂ ਬੰਦੇ ਦੀ ਕਦਰ ਥੋੜੀ ਕਰ ਰਹੇ ਆ। ਹੁਣ ਮੰਨ ਲਓ ਕੋਈ ਕੀਰਤਨ ਕਰਦਾ ਹੈ, ਉਹ ਕੀਰਤਨ ਕਰਨ ਵਾਲੇ ਦੇ ਅੱਗੇ ਕਈ ਪ੍ਰੇਮੀਆਂ ਨੇ ਜੋੜੇ ਨੇ ਹੱਥ, ਅਸਲੀਅਤ ਵਿੱਚ ਉਸ ਸਰੀਰ ਦੇ ਅੱਗੇ ਨਹੀਂ ਜੋੜੇ, ਉਹ ਤੇ ਕੀਰਤਨ ਨੂੰ ਹੱਥ ਜੁੜੇ ਹੋਏ ਨੇ। ਉਹੀ ਬੰਦਾ ਜੇ ਮਾੜੇ ਕਰਮ ਕਰੇ, ਚੋਰੀਆਂ ਕਰੇ, ਹੋਰ ਕੋਈ ਗਲਤ ਕੰਮ ਕਰੇ, ਕੋਈ ਸੰਗਤ ਹੱਥ ਥੋੜੀ ਜੋੜੇਗੀ। ਇਹਦਾ ਮਤਲਬ ਹੱਥ ਜੇ ਜੁੜੇ ਨੇ ਤੇ ਉਹਦੀ ਕਲਾ ਨੂੰ ਜੁੜੇ ਨੇ, ਉਹਦੇ ਕੀਰਤਨ ਨੂੰ ਜੁੜੇ ਨੇ, ਉਹਦੇ ਗੁਣ ਨੂੰ ਜੁੜੇ ਨੇ। ਕਿਸੇ ਦੇ ਅੰਦਰ ਕੋਈ ਵੀ ਕਲਾ ਹੋਵੇ, ਕੋਈ ਵੀ ਗੁਣ ਹੋਵੇ, ਉਹਦਾ ਸਤਿਕਾਰ ਜ਼ਰੂਰ ਕਰੋ। ਇਹਦੇ ਨਾਲ ਹੋਏਗਾ ਪਤਾ ਕੀ, ਜਦੋਂ ਤੁਸੀਂ ਦੂਜਿਆਂ ਦੇ ਗੁਣਾਂ ਦਾ ਸਤਿਕਾਰ ਕਰੋਗੇ ਨਾ, ਗੁਰੂ ਰਾਮਦਾਸ ਕਿਰਪਾ ਦਾ ਖਾਤਾ ਖੋਲ ਕੇ, ਬਾਬਾ ਦੀਪ ਸਿੰਘ ਕਿਰਪਾ ਦਾ ਖਾਤਾ ਖੋਲ ਕੇ 10 ਗੁਣਾ ਸਤਿਕਾਰ ਤੁਹਾਡਾ ਹੋਰ ਜਗਤ ਵਿੱਚ ਵਧਾਉਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੂਜਿਆਂ ਦੇ ਗੁਣਾਂ ਦੀ ਜ਼ਰੂਰ ਕਦਰ ਕਰਿਆ ਕਰੋ। ਇਹ ਮੇਰੀ ਬੇਨਤੀ, ਖਾਸ ਕਰਕੇ ਜਿਹੜੇ ਅਸੀਂ ਬਹਿਨੇ ਆ ਨਾ ਰੋਜ਼, ਪਰਿਵਾਰਕ ਮੈਂਬਰ, ਸਾਡੇ ਅੰਦਰ ਤੇ ਗੁਣ ਹੋਣਾ ਚਾਹੀਦਾ ਹੈ। ਦੂਜੇ ਅੰਦਰ ਹੋਵੇ ਨਾ ਹੋਵੇ, ਸਾਨੂੰ ਕਿਸੇ ਨਾਲ ਕੀ ਲੈਣਾ ਦੇਣਾ। ਪਰ ਜਿਹੜੇ ਅਸੀਂ ਪਰਿਵਾਰਕ ਮੈਂਬਰ ਜੁੜਦੇ ਆ, ਸਾਡੇ ਅੰਦਰ ਇਹ ਗੁਣ ਜ਼ਰੂਰ ਹੋਵੇ। ਕਿਹੜਾ ਗੁਣ? ਦੂਜਿਆਂ ਦੀ ਕਲਾ ਦੀ, ਦੂਜਿਆਂ ਦੇ ਗੁਣ ਦੀ ਕਦਰ ਕਰਨ ਵਾਲਾ ਗੁਣ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਔਰ ਮੈਂ ਸੱਚ ਕਹਿ ਰਿਹਾ, ਜਦੋਂ ਤੁਸੀਂ ਦੂਜਿਆਂ ਦੇ ਗੁਣਾਂ ਦੀ ਕਦਰ ਕਰੋਗੇ ਨਾ, ਇਹ ਯਾਦ ਰੱਖਿਓ, ਤੁਹਾਡੇ ਅੰਦਰ ਜੇ ਕਿਤੇ ਕੋਈ ਕਮਜ਼ੋਰੀ ਵੀ ਹੋਏਗੀ ਨਾ, ਕੋਈ ਔਕਣ ਵੀ ਹੋਏਗਾ, ਦੁਨੀਆ ਤੁਹਾਨੂੰ ਕਹਿੰਦੀ ਹੋਏਗੀ ਤੁਸੀਂ ਲੂਜ਼ਰ ਹੋ, ਤੁਸੀਂ ਇਹ ਕੰਮ ਕਰ ਹੀ ਨਹੀਂ ਸਕਦੇ। ਜਦੋਂ ਤੁਸੀਂ ਦੂਜਿਆਂ ਦੇ ਗੁਣਾਂ ਦੀ ਕਦਰ ਕਰੋਗੇ, ਨਾਲ ਨਾਲ ਆਪਣਾ ਪ੍ਰੈਕਟੀਕਲ ਜੀਵਨ ਵਧਾਓਗੇ, ਮੈਂ ਸੱਚ ਕਹਿ ਰਿਹਾ, ਗੁਰੂ ਰਾਮਦਾਸ ਇਹੋ ਜੀ ਕਿਰਪਾ ਕਰਨਗੇ, ਇਹੋ ਜੀ ਕਿਰਪਾ ਕਰਨਗੇ, ਲੂਜ਼ਰ ਨੂੰ ਵੀ ਉਹ ਲੈਜੈਂਡ ਬਣਾ ਦੇਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਉਹ ਮੌਕਾ ਜ਼ਰੂਰ ਦਿੰਦੇ ਨੇ, ਜ਼ਰੂਰ ਮੌਕਾ ਦਿੰਦੇ ਨੇ।
ਜਿਨ੍ਹਾਂ ਦੇ ਵੱਲ ਲੋਕ ਉਂਗਲੀਆਂ ਕਰ ਕਰਕੇ ਕਹਿੰਦੇ ਨਾ ਇਹ ਜੀਵਨ ਦੇ ਵਿੱਚ ਕੁਝ ਕਰ ਨਹੀਂ ਸਕਦੇ, ਇਹ ਤੇ ਨਿਕੰਮੇ ਨੇ, ਇਹਨਾਂ ਦਾ ਤੇ ਕੁਝ ਬਣਨਾ ਨਹੀਂ। ਪਰ ਜਦੋਂ ਉਹ ਗੁਰੂ ਰਾਮਦਾਸ ਨਾਲ ਜੁੜਦੇ ਨੇ, ਬਾਬਾ ਦੀਪ ਸਿੰਘ ਨਾਲ ਜੁੜਦੇ ਨੇ, ਕੀਰਤਨ ਦੇ ਆਸ਼ਿਕ ਬਣ ਜਾਂਦੇ ਨੇ, ਸੰਗਤ ਦੇ ਕਿਲੇ ਵਿੱਚ ਆ ਜਾਂਦੇ ਨੇ, ਉਹੋ ਹੀ ਜਦੋਂ ਲੂਜ਼ਰ ਲੈਜੈਂਡ ਬਣਦੇ ਆ ਨਾ, ਤੇ ਪਿਆਰਿਓ ਲੋਕ ਉਹਨਾਂ ਦੇ ਅੱਗੇ ਹੱਥ ਬੰਨ ਕੇ ਖੜਾਉਂਦੇ ਨੇ। ਇਹ ਮੇਰੀ ਬੇਨਤੀ ਹੈ, ਗੁਣਾਂ ਦੀ ਕਦਰ ਵੀ ਦੂਜਿਆਂ ਦੀ ਕਰੋ, ਆਪਣਾ ਨਿਤਨੇਮ ਵੀ ਵਧਾਓ, ਬੰਦਗੀ ਦੇ ਪਹਿਰੇ ਵੀ ਵਧਾਓ, ਤੇ ਫਿਰ ਤੁਹਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਹੀ ਨਹੀਂ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਆਪਣੇ ਅੰਦਰ ਨਾ ਸਪਿਰਿਟ ਪਤਾ ਕਿਹੋ ਜੀ ਰੱਖੋ, ਖਾਸ ਕਰਕੇ ਜਿਹੜੇ ਨੌਜਵਾਨ ਸੁਣਦੇ ਹੋ, ਇਹ ਸੁਣਿਓ ਧਿਆਨ ਨਾਲ ਗੱਲ, ਕਿਉਂਕਿ ਮੈਨੂੰ ਬੜੀ ਖੁਸ਼ੀ ਹੁੰਦੀ ਜਿੱਥੇ ਬਹੁਤ ਗਿਣਤੀ ਬਜ਼ੁਰਗਾਂ ਦੀ ਹੈ ਨਾ ਇਸ ਸਮਾਗਮ ਸੁਣਨ ਦੇ ਵਿੱਚ, ਬਜ਼ੁਰਗ ਬਹੁਤ ਸੁਣਦੇ ਨੇ, ਉੱਥੇ ਬਹੁਤ ਗਿਣਤੀ ਦੇ ਵਿੱਚ ਨਿਊ ਜਨਰੇਸ਼ਨ ਵੀ ਇਹ ਸਮਾਗਮ ਬਹੁਤ ਸੁਣਦੀ ਹੈ। ਕਿਉਂਕਿ ਜਿੱਥੇ ਵੀ ਮੈਂ ਜਾਂਦਾ, ਮੈਨੂੰ ਜਦੋਂ ਛੋਟੀ ਉਮਰ ਦੇ ਨੌਜਵਾਨ ਮਿਲਦੇ ਨੇ, ਬੱਚੇ ਮਿਲਦੇ, ਬੱਚੀਆਂ ਮਿਲਦੀਆਂ ਨੇ, ਮੈਨੂੰ ਬੜੀ ਖੁਸ਼ੀ ਹੁੰਦੀ, ਤੇ ਸਾਰੇ ਉਹੀ ਕਹਿੰਦੇ ਵੀਰ ਜੀ ਅਸੀਂ ਤੁਹਾਡੇ ਪਰਿਵਾਰਕ ਮੈਂਬਰ ਹਾਂ, ਅਸੀਂ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੀ ਸੰਗਤ ਰੂਪੀ ਪਰਿਵਾਰਕ ਮੈਂਬਰ ਹਾਂ। ਤੇ ਫਿਰ ਮੇਰੇ ਅੰਦਰੋਂ ਸ਼ੁਕਰਾਨਾ ਨਿਕਲਦਾ, ਸ਼ੁਕਰ ਹੈ ਦਾਤਿਆ ਤੁਸੀਂ ਕਿਰਪਾ ਦਾ ਖਾਤਾ ਖੋਲਿਆ, ਸਾਨੂੰ ਜਰੀਆ ਬਣਾ ਦਿੱਤਾ ਸੰਗਤ ਨੂੰ ਜੋੜਨ ਵਾਸਤੇ। ਮੈਂ ਜਿਹੜੀ ਗੱਲ ਕਰਨ ਲੱਗਾ, ਖਾਸ ਕਰਕੇ ਨਿਊ ਜਨਰੇਸ਼ਨ ਜ਼ਰੂਰ ਸੁਣਿਓ, ਆਪਣੇ ਅੰਦਰ ਇਹੋ ਜੀ ਸਪਿਰਿਟ ਰੱਖੋ, ਇਹੋ ਜੀ ਵਿਲ ਪਾਵਰ ਰੱਖੋ, ਇਹੋ ਜੀ ਹਿੰਮਤ ਰੱਖੋ ਕਿ ਮੈਂ ਜ਼ਿੰਦਗੀ ਦੇ ਉਸ ਮੁਕਾਮ ਤੱਕ ਪਹੁੰਚਣਾ ਹੈ ਜਿੱਥੇ ਮੇਰਾ ਨਾਮ ਕੱਲਾ ਨਾਮ ਹੀ ਨਾ ਹੋਵੇ, ਮੇਰਾ ਨਾਮ ਵੀ ਇੱਕ ਬ੍ਰਾਂਡ ਬਣ ਜਾਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੇਰਾ ਨਾਮ ਕੱਲਾ ਨਾਮ ਹੀ ਨਾ ਹੋਵੇ, ਇੱਕ ਬ੍ਰਾਂਡ ਬਣ ਜੇ। ਇੰਨੀ ਬੁਲੰਦੀ ਨੂੰ ਛੂਹਣਾ ਹੈ, ਪਰ ਇੱਕ ਚੀਜ਼ ਦਾ ਨਾਲ ਮੈਂ ਖਿਆਲ ਰੱਖਣਾ ਹੈ, ਇੰਨੀ ਬੁਲੰਦੀ ਨੂੰ ਛੂਹਣ ਤੋਂ ਬਾਅਦ ਵੀ ਆਪਣਾ ਮਨ ਇੰਨਾ ਨੀਵਾਂ ਰੱਖਣਾ ਹੈ, ਇੰਨਾ ਨੀਵਾਂ ਕਿ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਵਿਲ ਪਾਵਰ ਏਡੀ ਰੱਖੋ ਕਿ ਮੇਰਾ ਬਾਪੂ ਮੇਰੇ ਨਾਲ, ਮੈਨੂੰ ਕਦੀ ਟੈਨਸ਼ਨ, ਮੈਨੂੰ ਕਦੀ ਟੈਨਸ਼ਨ। ਫਿਰ ਇੰਨੀ ਵਿਲ ਪਾਵਰ ਰੱਖੋ, ਮੈਂ ਜ਼ਿੰਦਗੀ ਦੇ ਵਿੱਚ ਉਸ ਮੁਕਾਮ ਤੱਕ ਪਹੁੰਚਣਾ ਹੈ ਜਿੱਥੇ ਪਹੁੰਚ ਕੇ ਮੇਰਾ ਨਾਮ ਸਿਰਫ ਨਾਮ ਨਾ ਰਹਿ ਜੇ, ਮੇਰਾ ਨਾਮ ਵੀ ਇੱਕ ਬ੍ਰਾਂਡ ਬਣ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੱਜ ਕੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਗੱਲ ਮੈਂ ਹੋਰ ਕਰਕੇ ਫਿਰ ਸ਼ਬਦ ਪੜ੍ਹਨਾ, ਸੁਣਿਓ ਧਿਆਨ ਨਾਲ, ਯਾਦ ਰੱਖਿਓ ਅਪਮਾਨ ਦਾ ਬਦਲਾ ਕਦੀ ਵੀ ਲੜਾਈ ਕਰਕੇ ਨਹੀਂ ਲੈਣਾ। ਅਪਮਾਨ ਦਾ, ਮੰਨ ਲਓ ਕਿਸੇ ਨੇ ਤੁਹਾਡਾ ਅਪਮਾਨ ਕੀਤਾ, ਤੁਹਾਡਾ ਨਿਰਾਦਰ ਕੀਤਾ, ਬਈ ਤੂੰ ਕਿਸੇ ਜੋਗਾ ਨਹੀਂ, ਤੂੰ ਕੁਝ ਨਹੀਂ ਕਰ ਸਕਦਾ। ਅਪਮਾਨ ਦਾ ਬਦਲਾ ਕਦੀ ਵੀ ਲੜਾਈ ਕਰਕੇ ਨਹੀਂ, ਸਾਹਮਣੇ ਵਾਲੇ ਵਿਅਕਤੀ ਤੋਂ ਜ਼ਿਆਦਾ ਸਫਲ ਬਣ ਕੇ ਲੈਣਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜੀ ਸੁਣਿਓ ਧਿਆਨ ਨਾਲ, ਅਪਮਾਨ ਦਾ ਬਦਲਾ ਲੜਾਈ ਕਰਕੇ ਨਹੀਂ ਲੈਣਾ। ਜਿਹੜਾ ਤੁਹਾਡਾ ਅਪਮਾਨ ਕਰ ਰਿਹਾ ਹੈ ਨਾ, ਜਾਂ ਜਿਹੜਾ ਤੁਹਾਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਤੋਂ ਵੱਧ ਗੁਣ ਆਪਣੇ ਅੰਦਰ ਭਰਨੇ ਸ਼ੁਰੂ ਕਰ ਦਿਓ, ਉਹਦੇ ਤੋਂ ਜ਼ਿਆਦਾ ਸਫਲ ਹੋਣਾ ਸ਼ੁਰੂ ਕਰ ਦਿਓ। ਫਿਰ ਪਿਆਰਿਓ ਆਪੇ ਹੀ, ਕਿਉਂਕਿ ਜਦੋਂ ਇੱਕ ਲਕੀਰ ਕਿਸੇ ਨੇ ਖਿੱਚੀ ਹੋਈ ਏ, ਉਹਦੇ ਸਾਹਮਣੇ ਤੂੰ ਆਪਣੀ ਵੱਡੀ ਲਕੀਰ ਖਿੱਚਣੀ ਹੈ ਨਾ, ਤੇ ਉਹ ਲਕੀਰ ਨੂੰ ਮਿਟਾਉਣ ਦੀ ਲੋੜ ਨਹੀਂ, ਉਹਨੂੰ ਮਿਟਾ ਕੇ ਆਪਣੀ ਵੱਡੀ ਨਾ ਕਰ। ਉਹਦੇ ਸਾਹਮਣੇ ਜਿੰਨੀ ਉਹਨੇ ਖਿੱਚੀ ਏ ਲਕੀਰ, ਉਹ ਤੋਂ ਕਈ ਗੁਣਾ ਵੱਡੀ ਹੋਰ ਖਿੱਚ ਦੇ, ਉਹਦੀ ਆਪੇ ਛੋਟੀ ਹੋ ਜਾਣੀ। ਅਪਮਾਨ ਦਾ ਬਦਲਾ ਲੜਾਈ ਕਰਕੇ ਨਹੀਂ, ਸਾਹਮਣੇ ਵਾਲੇ ਵਿਅਕਤੀ ਤੋਂ ਜ਼ਿਆਦਾ ਸਫਲ ਬਣ ਕੇ। ਇਸ ਢੰਗ ਦੇ ਨਾਲ ਅਸੀਂ ਲੜਾਈਆਂ ਕਿਉਂ ਕਰੀਏ, ਅਸੀਂ ਝਗੜੇ ਕਿਉਂ ਕਰੀਏ?
ਅਸੀਂ ਤੇ ਆਪਣੇ ਆਪ ਨੂੰ ਹੋਰ ਵਧਾਉਣਾ ਹੈ, ਆਪਣੇ ਗੁਣਾਂ ਨੂੰ ਹੋਰ ਵਧਾਉਣਾ ਹੈ, ਆਪਣੀ ਤਰੱਕੀ ਵੱਲ ਸਮਾਂ ਲਾਉਣਾ ਹੈ, ਲੜਾਈਆਂ ਵੱਲ ਨਹੀਂ ਲਾਉਣਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਪਿਆਰਿਓ, ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 631 ਨੰਬਰ ਅੰਗ ਦੇ ਉੱਤੇ ਦਰਜ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਆਪ ਇਹ ਸ਼ਬਦ ਦਾ ਗਾਇਨ ਸਾਰੇ ਰਲ ਮਿਲ ਕੇ ਕਰੀਏ, ਕੋਈ ਰਸਨਾ ਮੰਝੀ ਨਾ ਰਹੇ ਜੀ। ਪ੍ਰਭ ਜੀਓ ਪ੍ਰਭ ਜੀਓ ਪ੍ਰਭ ਜੀਓ ਪ੍ਰਭ ਜੀਓ ਬੋਲੋ ਪ੍ਰਭ ਜੀਓ ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ। ਪ੍ਰਭ ਜੀਓ ਪ੍ਰਭ ਜੀਓ, ਗੁਰੂ ਰਾਮਦਾਸ ਜੀ। ਪ੍ਰਭ ਜੀਓ ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਹਾਰੇ, ਬੁਰੇ ਭਲੇ ਹਮ ਥਾਰੇ। ਪ੍ਰਭ ਜੀਓ ਪ੍ਰਭ ਜੀਓ, ਲਓ ਹਾਜ਼ਰੀਆਂ। ਪ੍ਰਭ ਜੀਓ ਪ੍ਰਭ ਜੀਓ ਗੁਰੂ ਰਾਮਦਾਸ ਜੀ। ਸਾਰੇ ਆਖੋ ਨਾ ਜੀ ਧੰਨ ਬਾਬਾ ਦੇਵ ਸਿੰਘ ਜੀ। ਧੰਨ ਖੰਡੇ ਵਾਲਿਆ। ਸੁਨੋ ਬੇਨੰਤੀ ਠਾकुर मेरे, सुनो बेनंती ठाकुर मेरे, जी जंत तेरे तारे, जी जंत तेरे तारे, राख पेज नाम अपने की, करन करावन हारे। प्रभ जियो प्रभ जियो, धन मेरे मालका। प्रभ जियो प्रभ जियो खसमाना कर प्यारे, खसमाना कर प्यारे, बुरे भले हम
खसमाना कर प्यारे। बुरे पले हम हारे, बुरे पले हम हारे। प्रभु जियो, प्रभु जियो, प्रभु जियो, प्रभु जियो। खसमाना कर प्यारे जी, खसमाना कर प्यारे, खसमाना कर प्यारे जी। बुरे पले हम हारे, बुरे पले हम हारे। प्रभु जियो, प्रभु जियो, गुरु रामदास जी। प्रभु जियो, प्रभु जियो, खसमाना कर प्यारे, खसमाना कर प्यारे।
रामदास जी। धन गुरु रामदास जी, धन गुरु रामदास जी। ओ बुरे भले हम थारे, बुरे भले हम थारे। सुनो बेनंतिया, सुनो बेनंतिया, स्वामी मेरे राम, कोट अपराध परे, तन गुरु रामदास साहिब जी, कोट अपराध परे, पी तेरे चेरे राम, बुरे भले हम थारे, कोट अपराध भरे, पी तेरे 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 चेरे राम। दुख हरन कृपा करन मोहन, कल कलेसै पंजना, सरन तेरी रख ले गो मेरी, सर्ब मैं निरंजना। सुनत पेखत संग सबके, प्रभ नेरे होते नेरे, अरदास नानक सुन स्वामी, रख ले हो करके चेरे। सुनो बेनंतिया, सुनो 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 बेनंतिया, स्वामी मेरे राम, कोट अपराध परे, पी तेरे चेरे राम। जी पूरे पले हम थारे, बुरे भले हम थारे। जी पूरे पले हम थारे, बुरे भले हम थारे। प्रभु जियो, प्रभु जियो, बोलो सब जियो, सब जियो। खसमाना कर प्यारे, खसमाना कर प्यारे, हसमाना कर प्यारे। मेरे खसम बन जाओ तुसी। हसमाना कर प्यारे। जी पूरे पले हम थारे, पूरे पले हम थारे, बुरे भले हम थारे, बुरे भले हम थारे। जे पुल्ली जे चुकी साई, गुरु रामदास जी, बाबा दीप सिंह जी, जे पुल्ली जे चुकी साई, पीता घिंजी कटिया, जिन्ना ने हो दुजाड़े लगा, चूर मरो से वडिया, हो ना छोटो ना छोटो ना छोड़ो, ना छोटो ना छोड़ो। हो ना छोटो, कंत पासरा सदा रंगीला, लाल प्यारा, एहो मगंजा आसरा, सज्जन तू है गुरु रामदास जी, गुरु रामदास जी, गुरु रामदास जी, गुरु रामदास जी। सज्जन तू है गुरु रामदास जी, गुरु रामदास जी, सज्जन तू है
सैन तू बाबा दीप सिंह जी, बाबा दीप सिंह जी, जी बाबा दीप सिंह जी, बाबा दीप सिंह जी, ओ बाबा दीप सिंह जी, बाबा दीप सिंह जी। सज्जन तू है सैन तू, मैं तुझे ऊपर बामाड़िया जा तू अंदर ता सुखे तूने पानी माणिया, जे तू तुठे जे तू तुठा कृपा निधान, ना दूजा ना दूजा ना दूजा वे खाल, एहा पाई मुँह दातड़ी नित हिरदे रखा संभाल, जे भुल्ली जे चुकी साई पीता घिंजी काटिया, बुरे पले हम थारे बुरे पले हम थारे, बुरे भले हम थारे, बुरे भले हम थारे, जी बुरे पले हम थारे, बुरे पले हम थारे, बुरे भले हम थारे, बुरे भले हम थारे, बुरे पले हम थारे, बुरे पले हम थारे, बुरे भले हम थारे, बुरे भले हम थारे, बुरे पले हम थारे, बुरे पले हम थारे, बुरे भले हम थारे, बुरे भले हम थारे, बुरे पले बुरे पले बुरे पले हम थारे, बुरे पले हम थारे, बुरे भले हम थारे, बुरे भले हम थारे। सुत अपराध करत है जेते, जननी चीत ना राखस तेते, ਬੱਚਾ ਛੋਟਾ ਹੈ ਨਾ, ਜਿੰਨੀਆਂ ਮਰਜ਼ੀ ਗਲਤੀਆਂ ਕਰੇ ਮਾਂ ਬੱਚੇ ਦਾ ਗੁਣ ਔਗਣ ਨਹੀਂ ਉਸ ਵੇਲੇ ਚਿਤਾਰਦੀ। ਗਰੀਬ ਨਵਾਜ, ਮੈਂ ਵੀ ਤੇ ਤੁਹਾਡਾ ਬੱਚਾ ਹਾਂ ਨਾ, ਮੇਰੇ ਵੀ ਕੀਤੇ ਹੋਏ ਗੁਣ ਔਗਣ ਨਾ ਤੱਕੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਵੇਂ ਮਾਂ ਆਪਣੇ ਬੱਚਿਆਂ ਦੇ ਔਗਣ ਨਹੀਂ ਚਿਤਾਰਦੀ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕਿਰਪਾ ਕਰੋ, ਜਿੰਨੇ ਇਹ ਤੁਹਾਡੇ ਬੱਚੇ ਇਸ ਵੇਲੇ ਤੁਹਾਡੀ ਗੋਦ ਵਿੱਚ ਬਹਿ ਕੇ ਕੀਰਤਨ ਕਰ ਰਹੇ ਨੇ, ਸੁਣ ਰਹੇ ਨੇ, ਸਾਡੇ ਵੀ ਗੁਣ ਔਗਣ ਨਾ ਤੱਕੋ ਜੀ। ਲੇਖੇ ਜੋਖਿਆਂ 'ਚ ਆਓਗੇ ਫਿਰ ਹਿਸਾਬ ਕਿਤਾਬ ਬੜਾ ਹੀ ਔਖਾ ਹੋ ਜਾਣਾ। ਕਿਰਪਾ ਕਰੋ, ਬਖਸ਼ਿਸ਼ ਕਰੋ, ਰਹਿਮਤ ਕਰੋ, ਮੇਰੇ ਲੇਖੇ ਜੋਖਿਆਂ ਦਾ ਹਿਸਾਬ ਕਿਤਾਬ ਦਾ ਇਹ ਚੱਠਾ ਪੜੋ ਨਾ, ਇਹ ਪੜੇ ਬਿਨਾ ਹੀ ਪਾੜ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੁਤ ਅਪਰਾਧ ਕਰਤ ਹੈ ਜੇਤੇ, जननी चीत न राखस तेते। रामैया हाँ बारक तेरा, काहे न खंडस अवगुण मेरा। प्रभु जियो, प्रभु जियो, बोलो प्रभु जियो, प्रभु जियो। खसमाना कर प्यारे, खसमाना कर प्यारे। जी बुरे पले
ਜੀਓ ਪ੍ਰਭ ਜੀਓ ਅਨੋ ਜੋਤੜੀਆਂ ਪ੍ਰਭ ਜੀਓ ਪ੍ਰਭ ਜੀਓ ਜੀ ਖਸਮਾਨਾ ਕਰ ਪਿਆਰੇ ਖਸਮਾਨਾ ਕਰ ਪਿਆਰੇ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ ਸਾਰੇ ਜੁੜ ਜਾਓ ਧੰਨ ਗੁਰੂ ਰਾਮਦਾਸ ਜੀ ਪ੍ਰਭ ਜੀਓ ਪ੍ਰਭ ਜੀਓ ਪ੍ਰਭ ਜੀਓ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਜੀ ਖਸਮਾਨਾ ਕਰ ਪਿਆਰੇ ਖਸਮਾਨਾ ਕਰ ਪਿਆਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ ਅੱਜ ਬੇਨਤੀਆਂ ਕਰ ਰਹੇ ਹਾਂ हे ਗੁਰੂ ਰਾਮਦਾਸ ਪਾਤਸ਼ਾਹ ਤੁਸੀਂ ਕਿਰਪਾ ਦਾ ਖਾਤਾ ਖੋਲ ਕੇ ਸਾਡੇ ਖਸਮ ਬਣ ਜਾਓ ਸਾਡੇ ਸਿਰ ਦੇ ਸਾਈਂ ਬਣ ਜਾਓ
ਸਾਡੇ ਮਾਲਕ ਬਣ ਜਾਓ। ਹੋ ਤੇ ਤੁਸੀਂ ਸਾਡੇ ਮਾਲਕ, ਪਰ ਅਸੀਂ ਤੁਹਾਨੂੰ ਪਛਾਣਦੇ ਨਹੀਂ। ਉਹ ਪਛਾਣਨ ਵਾਲੀ ਅੱਖ ਵੀ ਦੇ ਦਿਓ। ਮੇਰੀ ਬੁੱਧੀ ਦੇ, ਮੇਰੇ ਮਨ ਦੇ, ਮੇਰੀ ਮਤ ਦੇ ਮਾਲਕ ਤੁਸੀਂ ਬਣ ਜਾਓ। ਪ੍ਰਭ ਜੀਓ ਖਸਮਾਂ ਨਾ ਕਰ ਪਿਆਰੇ, ਇਹ ਜਿਹੜਾ ਮੇਰਾ ਮਨ ਹੈ ਨਾ, ਇਹ ਆਪਣੀਆਂ ਮਰਜ਼ੀਆਂ ਬੜੀਆਂ ਕਰਦਾ ਹੈ। ਮਨ ਸਰੀਰ ਨੂੰ ਵੀ ਆਪਣੇ ਮਗਰੇ ਹੀ ਲਾ ਲੈਂਦਾ ਹੈ। ਤੇ ਕਿਰਪਾ ਦਾ ਖਾਤਾ ਖੋਲੋ, ਬਖਸ਼ੀਸ਼ ਦਾ ਖਾਤਾ ਖੋਲੋ। ਮੇਰੀ ਮਨ ਦੇ, ਮੇਰੇ ਮਨ ਦੇ, ਮੇਰੀ ਮਤ ਦੇ, ਮੇਰੀ ਸੁਰਤ ਦੇ ਖਸਮ ਤੁਸੀਂ ਬਣ ਜਾਓ। ਮੇਰੇ ਖਸਮ ਬਣ ਜਾਓ। ਜਿਵੇਂ ਤੁਹਾਨੂੰ ਚੰਗਾ ਲੱਗੇ ਉਦਾਂ ਹੀ ਮੇਰੇ ਮਨ ਨੂੰ ਚਲਾਓ, ਉਦਾਂ ਹੀ ਮੇਰੀ ਮਤ ਨੂੰ, ਉਦਾਂ ਹੀ ਮੇਰੀ ਸੁਰਤ ਨੂੰ ਚਲਾਓ, ਉਦਾਂ ਹੀ ਮੇਰੇ ਸਰੀਰ ਨੂੰ ਚਲਾਓ, ਜਿਵੇਂ ਤੁਹਾਨੂੰ ਭਾਵੇ। ਇਹ ਮੇਰੀ ਅਰਦਾਸ ਹੈ। ਭਾਵੇਂ ਮੈਂ ਮੰਦਾ ਵਾਂ, ਭਾਵੇਂ ਮੈਂ ਚੰਗਾ ਵਾਂ, ਪਰ ਹਾਂ ਤੇ ਤੁਹਾਡਾ ਹੀ ਨਾ, ਹਾਂ ਤੇ ਤੁਹਾਡਾ ਹੀ। ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਜੀ, ਹਾਂ ਤੇ ਮੈਂ ਤੁਹਾਡਾ ਹੀ ਨਾ। ਕਿਰਪਾ ਕਰੋ, ਮੇਰੇ ਗੁਣ ਔਗਣ ਨਾ ਤੱਕੋ। ਜਿਵੇਂ ਮਾਂ ਆਪਣੇ ਬੱਚੇ ਦੇ ਗੁਣ ਔਗਣ ਨਹੀਂ ਨਾ ਵੇਖਦੀ, ਕਿਰਪਾ ਦਾ ਖਾਤਾ ਖੋਲ ਕੇ ਉਹ ਮਾਂ ਵਾਲਾ, ਉਹ ਖਸਮ ਵਾਲਾ ਫਰਜ਼ ਨਿਭਾਓ। ਬਖਸ਼ਿਸ਼ਾਂ ਦੇ ਖਾਤੇ ਖੋਲੋ। ਮੇਰੇ ਸਿਰ ਦੇ ਸਾਈਂ ਬਣ ਕੇ ਮੇਰੇ ਗੁਣ ਔਗਣ ਨਾ ਚਿਤਾਰਦੇ ਹੋਏ ਤੁਸੀਂ ਮੈਂ ਗਰੀਬ ਨੂੰ ਆਪਣੇ ਚਰਨਾਂ ਨਾਲ ਜੋੜ ਲਓ। ਮੇਰੇ ਖਸਮ ਬਣ ਜਾਓ। ਔਰ ਸੱਚਾਈ ਹੈ, ਖਸਮ ਵਾਲੀਆਂ ਇਸਤਰੀਆਂ ਨੂੰ ਫਿਰ ਰਾਸ਼ਨ ਪਾਣੀ ਦੀ ਚਿੰਤਾ ਨਹੀਂ ਹੁੰਦੀ, ਖਸਮ ਨੂੰ ਚਿੰਤਾ ਹੈ ਮਹੀਨੇ ਦਾ ਰਾਸ਼ਨ ਕਿਵੇਂ ਲਿਆਉਣਾ ਹੈ। ਖਸਮ ਨੂੰ ਚਿੰਤਾ ਹੈ ਬੱਚਿਆਂ ਦੇ ਸਕੂਲ ਦੀ ਫੀਸ ਕਿਵੇਂ ਦੇਣੀ ਹੈ। ਖਸਮ ਨੂੰ, ਜਿਨ੍ਹਾਂ ਸਿਰਾਂ ਦੇ ਉੱਤੇ ਖਸਮ ਬੈਠੇ ਨੇ, ਉਹ ਇਸਤਰੀਆਂ ਨੂੰ ਕਿਸੇ ਗੱਲ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਪਤਾ ਖਸਮ ਬੈਠਾ ਹੈ। ਇਸੇ ਤਰ੍ਹਾਂ ਮੇਰੇ ਖਸਮ ਤੁਸੀਂ ਬਣੋ, ਮੇਰੇ ਸਾਈਂ ਤੁਸੀਂ ਬਣੋ। ਔਰ ਮੈਂ ਸੱਚ ਕਹਿ ਰਿਹਾ, ਜਦੋਂ ਗੁਰੂ ਰਾਮਦਾਸ ਖਸਮ ਬਣ ਗਿਆ ਨਾ, ਫਿਰ ਸੱਚਾਈ ਹੈ ਪਿਆਰਿਓ, ਕੋਈ ਦੁਨੀਆ ਦੀ ਤਾਕਤ ਤੁਹਾਡੀ ਪਿੱਠ ਨਹੀਂ ਲਾ ਸਕਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੁੱਤਾ ਹੈ ਨਾ, ਕੁੱਤਾ, ਕੁੱਤੇ ਦੇ ਗਲੇ ਦੇ ਵਿੱਚ ਪਿਆ ਹੋਵੇ ਹਾਂ ਪਟਾ। ਆਮ ਕੁੱਤਾ ਕੋਈ ਹੋਵੇ, ਬਾਜ਼ਾਰਾਂ ਵਿੱਚ ਘੁੰਮਦਾ ਹੋਵੇ, ਕਦੀ ਕਿਸੇ ਨੂੰ ਵੱਡੇ, ਕਦੀ ਕਿਸੇ ਨੂੰ ਵੱਡੇ, ਲੋਕ ਕੀ ਕਰਦੇ ਨੇ, ਉਸ ਕੁੱਤੇ ਨੂੰ ਡਾਂਗਾ ਮਾਰ ਮਾਰ ਕੇ ਭਜਾ ਦਿੰਦੇ ਨੇ। ਕਈ ਵਾਰੀ ਹੁੰਦਾ ਕਿ ਇਹ ਜਦੋਂ ਕੁੱਤਾ ਬਹੁਤ ਪਰੇਸ਼ਾਨ ਕਰਦਾ ਹੈ, ਮਿਊਨਿਸਪਲ ਕਮੇਟੀ ਵਾਲਿਆਂ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ, ਉਹ ਆ ਕੇ ਗੋਲੀ ਪਾ ਦਿੰਦੇ ਨੇ, ਕੁੱਤੇ ਨੂੰ ਮਾਰ ਦਿੰਦੇ ਨੇ। ਪਰ ਜਿਸ ਕੁੱਤੇ ਦੇ ਗਲ ਦੇ ਵਿੱਚ ਹੋਵੇ ਮਾਲਕ ਦਾ ਪਟਾ, ਕਮੇਟੀ ਵਾਲੇ ਕਦੀ ਉਸ ਕੁੱਤੇ ਨੂੰ ਹੱਥ ਨਹੀਂ ਲਾਉਂਦੇ। ਕਿਉਂ? ਇਹਦੇ ਸਿਰ ਦੇ ਉੱਤੇ ਕੋਈ ਮਾਲਕ ਬੈਠਾ ਹੈ, ਉਹਨੇ ਕੇਸ ਪਾ ਦੇਣਾ ਸਾਡੇ ਉੱਤੇ। ਬਸ ਜਿਨ੍ਹਾਂ ਸਿਰਾਂ ਦੇ ਉੱਤੇ ਖਸਮ ਬੈਠੇ ਨੇ, ਜਿਹਦੇ ਸਾਈਂ ਗੁਰੂ ਰਾਮਦਾਸ ਤੁਸੀਂ ਆਪ ਬਣ ਗਏ, ਉਹਨੂੰ ਫਿਰ ਕਾਦੀ ਟੈਨਸ਼ਨ, ਕਾਦੀ? ਮੇਰੇ ਖਸਮ ਤੁਸੀਂ ਬਣੋ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸੀ, ਕਹਿੰਦੇ ਇੱਕ ਔਰਤ ਜਿਹਨੂੰ ਆਪਣੀ ਸੁੰਦਰਤਾ ਦੇ ਉੱਤੇ ਮਾਣ ਬਥੇਰਾ ਹੈ, ਜਿਹੜਾ ਵੀ ਕੋਈ ਮੁਹੱਲੇ ਚੋਂ ਲੰਘਦਾ, ਬਾਜ਼ਾਰ ਚੋਂ ਲੰਘਦਾ, ਉਹਦੇ ਨਾਲ ਟਿਕਚਰਾਂ ਕਰਦੀ ਹੈ। ਜਵਾਨੀ ਦਾ ਗੁਮਾਨ ਬੜਾ ਹੁੰਦਾ ਕਿ ਮੈਂ ਬਹੁਤ ਖੂਬਸੂਰਤ ਹਾਂ, ਮੇਰੇ ਵਰਗੀ ਸੋਹਣੀ ਕੋਈ ਦੂਜੀ ਹੈ ਨਹੀਂ। ਇੱਕ ਦਿਨ ਇੱਕ ਰੱਬ ਦਾ ਪਿਆਰਾ ਫਕੀਰ ਉਹਦੇ ਬੂਹੇ ਤੇ ਗਿਆ, ਦਰਵਾਜ਼ਾ ਖੜਕਾਇਆ, ਬਈ ਕੁਝ ਮੇਰੇ ਕਾਸੇ ਦੇ ਵਿੱਚ ਪਾਓ। ਤੇ ਉਸ ਵੇਲੇ ਨਾ ਉਹ ਪਾਨ ਖਾ ਰਹੀ ਸੀ। ਪਾਨ ਇਹ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਹੈ, ਸੁਣਿਓ ਧਿਆਨ ਨਾਲ। ਉਹ ਪਾਨ ਖਾ ਰਹੀ ਤੇ ਜਵਾਨੀ ਦਾ ਨਸ਼ਾ ਇੰਨਾ ਜ਼ਿਆਦਾ ਚੜਿਆ ਹੋਇਆ, ਤੇ ਉਸ ਸਮੇਂ ਉਸ ਜਵਾਨੀ ਦੇ ਨਸ਼ੇ ਦੇ ਵਿੱਚ ਕੀਤਾ ਕੀ, ਉਹ ਪਾਨ ਖਾਂਦਿਆਂ ਖਾਂਦਿਆਂ ਨਾ ਪਾਨ ਵਾਲੀ ਥੁੱਕ ਉਹ ਫਕੀਰ ਦੇ ਕਾਸੇ ਵਿੱਚ ਸੁੱਟ ਦਿੱਤੀ, ਤੇ ਨਾਲ ਹੱਸਣਾ ਸ਼ੁਰੂ ਕਰਤਾ, ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ। ਤੇ ਫਕੀਰ ਨੇ ਬੜੀ ਨਿਮਰਤਾ 'ਚ ਇਹ ਗੱਲ ਆਖੀ, ਧੀਏ ਏਦਾਂ ਨਾ ਕਰ, ਏਦਾਂ ਤੂੰ ਮੇਰਾ ਮਜ਼ਾਕ ਨਾ ਬਣਾ। ਹੁਣ ਜਦੋਂ ਫਕੀਰ ਨੇ ਬੜੀ ਨਿਮਰਤਾ 'ਚ ਇੰਨੀ ਗੱਲ ਕਹੀ ਨਾ, ਇਸ ਗੱਲ ਦਾ ਵੀ ਉਹਨੂੰ ਗੁੱਸਾ ਚੜ ਗਿਆ। ਗੁੱਸਾ ਫਕੀਰ ਤੇ
ਇੰਨੀ ਗੱਲ ਕਹਿ ਕੇ ਤੁਰਦਾ ਬਣਿਆ, ਤੁਰ ਗਿਆ ਗਾਂ। ਪਰ ਜਦੋਂ ਕੁਝ ਮਿੰਟਾਂ ਦੇ ਬਾਅਦ ਇਹਦਾ ਖਸਮ ਆਇਆ ਨਾ, ਇਹਦਾ ਘਰ ਵਾਲਾ ਆਇਆ, ਔਰਤ ਦਾ ਘਰ ਵਾਲਾ ਜਦੋਂ ਆਇਆ ਤੇ ਆਪਣੇ ਘਰ ਵਾਲੇ ਨੂੰ ਝੂਠੀ ਗੱਲ ਬਣਾ ਦਿੱਤੀ ਕਿ ਇਦਾਂ ਫਕੀਰ ਆਇਆ ਸੀ। ਉਹਨੇ ਮੇਰੇ ਵੱਲ ਮਾੜੀ ਨਿਗਾਹ ਨਾਲ ਤੱਕਿਆ। ਘਰ ਵਾਲੇ ਕੋਲੋਂ ਰਿਹਾ ਨਾ ਗਿਆ, ਉਹ ਫਕੀਰ ਦੇ ਮਗਰੇ ਮਗਰ ਭੱਜਿਆ ਗਿਆ ਤੇ ਫਕੀਰ ਨੂੰ ਬਹੁਤ ਬੁਰਾ ਭਲਾ ਕਿਹਾ, ਤੇ ਕੱਲਾ ਮੁਖੋਂ ਬੁਰਾ ਭਲਾ ਨਹੀਂ ਕਿਹਾ, ਡਾਂਗ ਫੜੀ ਤੇ ਡਾਂਗ ਦੇ ਨਾਲ ਬਹੁਤ ਜ਼ਿਆਦਾ ਫਕੀਰ ਨੂੰ ਮਾਰਿਆ, ਕੁੱਟਿਆ। ਪਰ ਫਕੀਰ ਕੁਝ ਬੋਲਿਆ ਨਾ, ਬਸ ਆਪਣੇ ਪਰਮੇਸ਼ਰ ਦਾ ਨਾਮ ਜਪਦਾ ਗਿਆ। ਜਦੋਂ ਉਹਨੇ ਕਾਫੀ ਕੁੱਟਮਾਰ ਕੀਤੀ, ਘਰ ਵਾਪਸ ਗਿਆ ਨਾ ਤੇ ਪੌੜੀਆਂ ਚੜ ਰਿਹਾ, ਕੋਠੇ ਦੀਆਂ, ਆਪਣੇ ਘਰ ਦੀਆਂ ਪੌੜੀਆਂ ਚੜ ਰਿਹਾ। ਉੱਪਰਲੀ ਪੌੜੀ ਤੇ ਜਦੋਂ ਅਜੇ ਪਹੁੰਚਿਆ, ਇੱਕਦਮ ਪੈਰ ਤਿਲਕਿਆ। ਜਦੋਂ ਥੱਲੇ ਡਿੱਗਿਆ ਜ਼ਮੀਨ ਦੇ ਉੱਤੇ, ਸਿਰ ਵੱਜਿਆ ਜ਼ਮੀਨ ਦੇ ਨਾਲ ਤੇ ਇੱਕਦਮ ਖੂਨ ਨਿਕਲਣਾ ਸ਼ੁਰੂ ਹੋਇਆ। ਤੇ ਵੇਖਦਿਆਂ ਵੇਖਦਿਆਂ 1-2 ਮਿੰਟਾਂ ਦੇ ਵਿੱਚ ਇਹ ਬੰਦੇ ਦੀ ਮੌਤ ਹੋ ਗਈ। ਤੇ ਜਦੋਂ ਉਹ ਔਰਤ ਨੇ ਇਹ ਸਾਰੀ ਚੀਜ਼ ਵੇਖੀ ਨਾ, ਉੱਚੀ ਉੱਚੀ ਰੋਣ ਲੱਗ ਪਈ ਤੇ ਰੋਂਦੀ ਰੋਂਦੀ ਉਸ ਫਕੀਰ ਦੇ ਕੋਲ ਆਈ ਕਿ ਮੇਰੇ ਕੋਲੋਂ ਬੜੀ ਵੱਡੀ ਭੁੱਲਣਾ ਹੋਈ, ਮੈਂ ਤੁਹਾਡੇ ਨਾਲ ਟਿਕਚਰਾਂ ਕੀਤੀਆਂ, ਮੇਰੇ ਪਤੀ ਦੇ ਨਾਲ ਇਦਾਂ ਚੀਜ਼ ਵਾਪਰ ਗਈ ਏ, ਉਹਨੇ ਮੇਰੇ ਕਹਿਣ ਤੇ ਤੁਹਾਨੂੰ ਆ ਕੇ ਮਾਰਿਆ, ਤੁਹਾਨੂੰ ਕੁੱਟਿਆ, ਤੁਹਾਨੂੰ ਬੁਰਾ ਭਲਾ ਕਿਹਾ, ਪਰ ਤੁਸੀਂ ਕੋਈ ਅਪਸ਼ਬਦ ਨਹੀਂ ਬੋਲੇ, ਕੋਈ ਮੇਰੇ ਪਤੀ ਨੂੰ ਬੁਰਾ ਭਲਾ ਨਹੀਂ ਕਿਹਾ। ਪਰ ਉਹ ਅੱਲਾ ਵਾਲਿਓ, ਉਹ ਰੱਬ ਦੇ ਪਿਆਰਿਓ, ਮੇਰਾ ਘਰ ਵਾਲਾ ਘਰ ਪਹੁੰਚਿਆ, ਪੌੜੀਆਂ ਤੋਂ ਡਿੱਗਿਆ ਤੇ ਉਹਦੀ ਮੌਤ ਹੋ ਗਈ ਏ, ਮੇਰੀਆਂ ਭੁੱਲਾਂ ਬਖਸ਼ੋ। ਤੇ ਉਸ ਵੇਲੇ ਉਹ ਫਕੀਰ ਪਤਾ ਕੀ ਕਹਿੰਦਾ, ਕਹਿਣ ਲੱਗਾ, ਜਾ ਬੀਬੀ ਜਾ, ਆਪਣੇ ਘਰ ਜਾ, ਜਾ ਬੀਬੀ ਜਾ, ਆਪਣੇ ਘਰ ਜਾ, ਐਵੇਂ ਹੁਣ ਮੇਰੇ ਨਾਲ ਕੋਈ ਗੱਲ ਨਾ ਕਰ, ਇੱਕ ਗੱਲ ਸੁਣਦੀ ਜਾ, ਤੇਰਾ ਖਸਮ ਆਇਆ ਤੇ ਉਹਨੇ ਝਗੜਾ ਵਧਾ ਦਿੱਤਾ, ਪਰ ਜਦੋਂ ਮੇਰਾ ਖਸਮ ਆਇਆ ਉਹਨੇ ਝਗੜਾ ਵਧਾਇਆ ਨਹੀਂ, ਉਹਨੇ ਝਗੜਾ ਹੀ ਮੁਕਾ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਤੂੰ ਜੀ। ਸਮਝਿਆ ਮੈਂ ਕੱਲਾ ਵਾਂ, ਸਰੀਰਕ ਤੌਰ ਤੇ ਭਾਵੇਂ ਮੈਂ ਕੱਲਾ ਵਾਂ, ਪਰ ਜਿਸ ਪਰਮੇਸ਼ਰ ਦਾ ਮੈਂ ਹਰ ਵੇਲੇ ਨਾਮ ਜਪਦਾ, ਉਹ ਤੇ ਹਰ ਵੇਲੇ ਮੇਰੇ ਨਾਲ ਹੀ ਰਹਿੰਦਾ ਹੈ। ਤੇਰੇ ਖਸਮ ਨੇ ਆ ਕੇ ਤੇਰੀ ਗੱਲ ਜਦੋਂ ਸੁਣੀ, ਉਹਨੂੰ ਗੁੱਸਾ ਚੜ ਗਿਆ। ਤੇਰੀਆਂ ਗੱਲਾਂ ਸੁਣ ਕੇ ਮੇਰੀ ਕੋਈ ਗੱਲ ਉਹਨੇ ਸੁਣੀ ਨਹੀਂ, ਬਿਨਾਂ ਵਜ੍ਹਾ ਆ ਕੇ ਮੇਰੀ ਮਾਰ ਕੁਟਾਈ ਕੀਤੀ। ਮੈਂ ਤੇ ਉਹਨੂੰ ਕੁਝ ਨਹੀਂ ਕਿਹਾ, ਜਿਵੇਂ ਤੇਰੇ ਖਸਮ ਨੇ ਤੇਰੀਆਂ ਗੱਲਾਂ ਸੁਣ ਕੇ ਮੇਰੀ ਮਾਰ ਕੁਟਾਈ ਕੀਤੀ। ਤੇ ਜਿਹੜਾ ਮੇਰੇ ਸਿਰ ਦੇ ਉੱਤੇ ਖਸਮ ਬੈਠਾ ਹੈ ਨਾ, ਖਸਮ, ਉਹਨੇ ਜਦੋਂ ਵੇਖਿਆ ਮੇਰੇ ਇਦਾਂ ਪੁੱਤਰ ਦੇ ਨਾਲ, ਮੇਰੇ ਪਿਆਰੇ ਦੇ ਨਾਲ ਨਜਾਇਜ਼ ਹੋ ਰਹੀ, ਤੇ ਮੇਰੇ ਖਸਮ ਦੇ ਕੋਲੋਂ ਵੀ ਫਿਰ ਰਿਹਾ ਨਹੀਂ ਗਿਆ। ਇਹ ਤੇਰਾ ਮੇਰਾ ਝਗੜਾ ਨਹੀਂ, ਇਹ ਤੇ ਖਸਮ ਖਸਮ ਦਾ ਝਗੜਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਤੇ ਖਸਮ ਖਸਮ ਦਾ ਝਗੜਾ ਹੈ। ਜਾ ਆਪਣੇ ਘਰ ਜਾ, ਤੇਰਾ ਖਸਮ ਆਇਆ ਉਹਨੇ ਝਗੜਾ ਹੀ ਵਧਾ ਦਿੱਤਾ, ਪਰ ਜਦੋਂ ਮੇਰਾ ਖਸਮ ਆਇਆ ਉਹਨੇ ਤੇ ਝਗੜਾ ਹੀ ਮੁਕਾ ਦਿੱਤਾ। ਦੇਖੋ, ਜਿਨ੍ਹਾਂ ਦੇ ਸਿਰ ਦੇ ਉੱਤੇ ਖਸਮ ਬੈਠਾ ਹੈ ਨਾ, ਸਾਈਂ ਬੈਠਾ ਹੈ, ਪਿਆਰਿਓ, ਫਿਰ ਹਰ ਜਗ੍ਹਾ ਤੇ ਉਹ ਸਹਾਈ ਹੁੰਦਾ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੜਾਈ। ਜਿਹੜੇ ਖਸਮ ਵਾਲੇ ਨੇ ਨਾ, ਖਸਮ ਫਿਰ ਕਰਦਾ ਕੀ ਹੈ, ਉਹਨਾਂ ਦੇ ਗੁਣ ਔਗਣ ਵੀ ਨਹੀਂ ਤੱਕਦਾ ਜੀ, ਉਹਨਾਂ ਦੇ ਗੁਣ ਔਗਣ ਕੋਈ ਦੋਸ਼ ਵੀ ਨਹੀਂ ਤੱਕਦਾ। ਬਸ ਇੰਨਾ ਹੀ ਕਹਿ ਦਿੰਦੇ ਨੇ, ਖਸਮ ਜੀ ਮੇਰੇ ਪਰਮੇਸ਼ਰ ਜੀ ਮੈਂ ਭੁੱਲਿਆ। ਤੇ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਉਹ ਪਿਆਰਿਆ, ਤੇਰੇ ਇੰਨਾ ਕਹਿਣ ਵਿੱਚ ਦੇਰੀ ਲੱਗ ਸਕਦੀ ਏ, ਮੈਂ ਭੁੱਲਿਆ, ਤੇਰੇ ਢਹਿਣ ਵਿੱਚ ਦੇਰੀ ਤਾਂ ਲੱਗ ਸਕਦੀ ਏ, ਪਰ ਇੱਕ ਗੱਲ ਚੇਤੇ ਵਿੱਚ ਰੱਖੀ, ਉਹ ਖਸਮ ਗੁਰੂ ਨਾਨਕ, ਗੁਰੂ ਰਾਮਦਾਸ ਏਡਾ ਵੱਡਾ, ਤੇਰੇ ਢਹਿਣ ਵਿੱਚ ਦੇਰੀ ਲੱਗ ਸਕਦੀ, ਪਰ ਉਹਦੇ ਬਖਸ਼ਣ ਵਿੱਚ ਕੋਈ ਦੇਰੀ ਨਹੀਂ ਲੱਗਦੀ। ਉਹਦੇ ਬਖਸ਼ਣ ਵਿੱਚ ਦੇਰੀ ਨਹੀਂ ਲੱਗਦੀ, ਬਸ ਤੂੰ ਉਹਦੇ ਚਰਨਾਂ ਵਿੱਚ ਢਹਿ ਪਾਓ। ਅੱਜ ਬੜੀ ਵੱਡੀ ਦਾਤ ਮੰਗ ਰਹੇ ਆ, ਜਿੱਥੇ ਜਿੱਥੇ ਵੀ ਪਰਿਵਾਰਕ ਮੈਂਬਰ ਬੈਠੇ ਹੋ ਨਾ, ਚੌਂਕੜੇ ਮਾਰ ਲਓ। ਆਓ, ਕੋਈ ਰਸਨਾ ਮੰਝੀ ਨਾ ਰਹੇ, ਬੜੇ ਪਿਆਰ 'ਚ ਇੱਕ ਵਾਰੀ ਇਹ ਤਰਲਾ ਪਾਇਓ। ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ, ਸਾਰੀ ਸੰਗਤ ਹਾਜ਼ਰੀ ਲਾਇਓ ਜੀ।
प्रभु जियो, प्रभु जियो, प्रभु जियो, प्रभु जियो, खसमाना हर प्यारे जी, खसमाना हर प्यारे जी, पूरे पले आप हारे प्रभु जियो, प्रभु जियो, प्रभु जियो, प्रभु जियो, प्रभु जियो, प्रभु जियो। गुरु रामदास किरपा करन इतनी को सेवा प्रवान करियो। भुलियो ना अज सोमवार दा दिन है, वीरवार, जो खालसे दे जन्म दिहाड़े के संबंध दे विच विसाखी वाली रात रहन सभाई समागम रखिया। दाता बंदी छोड़ पब्लिक स्कूल राम तीरथ रोड। केसरी दस्तारां वीरां ने भैणां ने केसरी चुनियां लैके 8 बजे पहुंच जियो। प्रशादा पानी छक के 10 बजे प्रारंभता करनी, 3 बजे तक ये रहन सभाई समागम होणगे। सब ने दर्शन देने की किरपालता करनी। 13 रात का 14 दोपहर का साडा समागम है धन पोठोहार शांता क्रुज मुंबई विखे। ते ਜਿਹੜੇ ਜਿਹੜੇ ਉੱਥੋਂ ਦੇ ਰਹਿਣ ਵਾਲੇ, ਬੰਬੇ ਦੇ ਰਹਿਣ ਵਾਲੇ, ਉਲਾਸਨਗਰ ਦੇ ਹੋਰ ਜਿੱਥੇ ਜਿੱਥੇ ਨੇੜੇ ਤੇੜੇ ਦੀਆਂ ਸੰਗਤਾਂ ਸੁਣਦੀਆਂ, ਜ਼ਰੂਰ ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਬੜੇ ਪਿਆਰ 'ਚ ਭੁੱਲ ਚੁੱਕ ਦੀ ਖਿਮਾ ਕਰਦੇ ਹੋਏ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਆਪ ਜੀ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਸੇਵਾਵਾਂ ਚੱਲ ਰਹੀਆਂ ਨੇ। ਆਪ ਜੀ ਜਦੋਂ ਆਓਗੇ, ਮੈਨੂੰ ਪੱਕਾ ਵਿਸ਼ਵਾਸ ਹੈ ਤੁਹਾਨੂੰ ਬੜਾ ਸਕੂਨ ਮਿਲੇਗਾ, ਬੜੀ ਸ਼ਾਂਤੀ ਮਿਲੇਗੀ ਜਦੋਂ ਆ ਕੇ ਤੱਕੋਗੇ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ। CBSE ਸਕੂਲ ਹੈ। ਇਸ ਸਕੂਲ ਦੇ ਵਿੱਚ ਵਿਧਵਾ ਬੀਬੀਆਂ ਦੇ ਬੱਚੇ, ਜਿਨ੍ਹਾਂ ਦੀਆਂ 3 ਬੇਟੀਆਂ ਨੇ, ਔਰ ਗ੍ਰੰਥੀ ਸਿੰਘਾਂ ਦੇ ਬੱਚਿਆਂ ਦੀ ਪਲੇ ਪੈਨ ਤੋਂ 10ਵੀਂ ਤੱਕ ਬਿਲਕੁਲ ਫ੍ਰੀ ਪੜ੍ਹਾਈ ਹੋ ਰਹੀ। ਨਾ ਉਹਨਾਂ ਲਈ ਕੋਈ ਦਾਖਲਾ, ਨਾ ਕੋਈ ਮਹੀਨਾਵਾਰੀ ਫੀਸ। ਇਸੇ ਜਗ੍ਹਾ ਦੇ ਉੱਤੇ ਹੀ ਜੋ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਗੱਡੀ ਬਣਾਈ ਹੈ। ਉਸ ਗੱਡੀ ਰਾਹੀਂ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਗੁਰੂ ਕਾ ਲੰਗਰ ਤਿਆਰ ਕਰਕੇ ਲੋੜੀਂਦੀਆਂ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਆ ਕੇ ਤੱਕੋ ਕਿਵੇਂ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ, ਜਿਸ ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਤੇ 200-200, 400-400 ਰੁਪਇਆ ਵੀ ਫੀਸ ਲੈਂਦੇ ਨੇ, ਇੱਥੇ 20 ਰੁਪਇਆਂ 'ਚ ਵੇਖਦੇ ਵੀ ਨੇ ਤੇ 2 ਦਿਨ ਦੀ ਦਵਾਈ ਬਿਲਕੁਲ ਫ੍ਰੀ। ਲੈਬੋਰਟਰੀ ਦੇ ਜਿੰਨੇ ਟੈਸਟ ਨੇ ਲਾਗਤ ਮੁੱਲ ਨਾਲ ਹੁੰਦੇ। ਡਿਜੀਟਲ ਐਕਸਰੇ 113 ਰੁਪਏ 'ਚ ਹੁੰਦਾ ਹੈ। ਜਿਹੜੀ ਦਵਾਈ ਬਾਜ਼ਾਰੋਂ ਮੰਨ ਲਓ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਤੇ ਜਿਹੜਾ ਇਹ ਵੀ ਨਾ ਦੇ ਸਕੇ, ਉਹਦੇ ਲਈ ਇਹ ਹਸਪਤਾਲ ਬਿਲਕੁਲ ਫ੍ਰੀ ਹੈ। ਔਰ ਇਸੇ ਜਗ੍ਹਾ ਤੇ ਜੋ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ, ਜਿਸ ਅਕੈਡਮੀ ਦੇ ਵਿੱਚ 10ਵੀਂ ਪਾਸ ਵਿਦਿਆਰਥੀਆਂ ਦਾ ਗੁਰਮਤਿ ਦਾ 2 ਸਾਲਾਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਨਾਲ ਪਿਆਰਿਓ ਕਥਾ ਦੀ ਸਿਖਲਾਈ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਬੱਚਿਆਂ ਦਾ ਜੀਵਨ ਉੱਚਾ ਸੁੱਚਾ ਬਣੇ, ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਔਰ ਬੱਚਿਆਂ ਦੀ ਸਿਹਤ ਠੀਕ ਰਵੇ, ਖੇਡਾਂ ਦਾ ਪ੍ਰਬੰਧ, ਘੋੜਸਵਾਰੀ ਦਾ ਪ੍ਰਬੰਧ, ਜਿਮ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ। ਬੱਚੇ ਅਜੋਕੇ ਸਮੇਂ ਦੇ ਹਾਣੀ ਬਣਨ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਨੇ।
ਇਹ ਸਾਰਾ ਕੁਝ ਤੁਹਾਡੀਆਂ ਸੀਸਾਂ ਨਾਲ ਹੋ ਰਿਹਾ ਔਰ ਇਸੇ ਜਗ੍ਹਾ ਤੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਨਿਭਾਈ ਜਾਂਦੀ ਹੈ। ਔਰ ਨਵੀਂ ਜਗ੍ਹਾ ਬਾਰੇ ਤੁਹਾਨੂੰ ਪਤਾ ਹੀ ਹੈ, 15,500 ਗਜ ਜਗ੍ਹਾ ਜੋ ਸਤਿਗੁਰਾਂ ਨੇ ਬਖਸ਼ੀ ਹੋਈ, ਜਿਸ ਜਗ੍ਹਾ ਤੇ ਜਿੱਥੇ ਪਿਆਰਿਓ ਬਾਬਾ ਦੀਪ ਸਿੰਘ ਜੀ ਦਾ ਵੱਡਾ ਗੁਰਦੁਆਰਾ ਸਾਹਿਬ ਬਣਨਾ ਹੈ, ਉੱਥੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਲਈ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ ਬਣਨਾ ਹੈ। ਇਸੇ ਨਵੀਂ ਜਗ੍ਹਾ ਦੇ ਉੱਤੇ ਜੀ ਦਇਆ ਪ੍ਰਵਾਨ ਪਾਰਕ, ਜਿਸ ਪਾਰਕ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ, ਇਹ ਪਾਰਕ ਵੀ ਇੱਥੇ ਬਣਨਾ ਹੈ। ਤੇ ਮੇਰੀ ਬੇਨਤੀ ਹੈ, ਇਹ ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਤੇ ਸੰਗਤ ਜੀ ਤੁਹਾਡੇ ਕਾਰਜ ਨੇ, ਕੋਈ ਅਮਨਦੀਪ ਸਿੰਘ ਦੇ ਕੰਮ ਨਹੀਂ। ਆਪ ਜੀ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ, ਪੱਕੇ ਮਹੀਨਾਵਾਰੀ ਡੋਨਰ ਬਣੋ ਕਿ ਇੰਨੀ ਸੇਵਾ, ਇੰਨਾ ਦਸਵੰਧ ਅਸੀਂ ਬਾਬਾ ਦੀਪ ਸਿੰਘ ਜੀ ਦੇ ਖਾਤੇ ਦਾ ਕੱਢਣਾ ਹੀ ਕੱਢਣਾ ਹੈ। ਔਰ ਮੈਂ ਸੱਚ ਕਹਿ ਰਿਹਾ, ਤੁਸੀਂ ਲੋੜਵੰਦਾਂ ਦੇ ਲਈ ਦਸਵੰਧ ਕੱਢੋਗੇ ਨਾ, ਜਦੋਂ ਤੁਸੀਂ ਲੋੜਵੰਦਾਂ ਦੀ ਬਾਹ ਫੜ ਲਓਗੇ, ਜਿਹੜੇ ਮਰੀਜ਼ ਨੇ ਦਵਾਈਆਂ ਨਹੀਂ ਲੈ ਸਕਦੇ ਉਹਨਾਂ ਦੀਆਂ ਦਵਾਈਆਂ ਲਈ ਆਪਣਾ ਦਸਵੰਧ ਭੇਜੋਗੇ, ਜਾਂ ਜਿਹੜੇ ਕੁਝ ਖਾ ਨਹੀਂ ਸਕਦੇ, ਜਦੋਂ ਉਹਨਾਂ ਦੇ ਘਰ ਦੀ ਰੋਜ਼ੀ ਰੋਟੀ ਦਾ ਲੰਗਰ ਦਾ ਪ੍ਰਬੰਧ ਤੁਸੀਂ ਕਰਦੇ ਹੋਗੇ, ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੋਂ ਸਾਈਂ ਉੱਠ ਚੁੱਕੇ ਨੇ, ਜਦੋਂ ਉਹਨਾਂ ਦੇ ਘਰਾਂ ਵਿੱਚ ਤੁਹਾਡੇ ਦਿੱਤੇ ਦਸਵੰਧ ਨਾਲ ਚੁੱਲ੍ਹਾ ਬਲੇਗਾ, ਮੈਨੂੰ ਪੱਕਾ ਵਿਸ਼ਵਾਸ ਹੈ ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਕਦੀ ਵੀ ਤੁਹਾਨੂੰ ਕੋਈ ਘਾਟਾ ਨਹੀਂ ਪੈਣ ਦੇਣਗੇ, ਤੁਹਾਨੂੰ ਬਰਕਤਾਂ ਹੀ ਪਾਉਣਗੇ। ਇਸ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣੋ। ਟੀਵੀ ਸਕਰੀਨ ਦੇ ਉੱਤੇ ਤੁਹਾਡੇ ਸਾਡੇ ਟਰਸਟ ਦਾ ਜੋ ਪੰਜਾਬ ਨੈਸ਼ਨਲ ਬੈਂਕ ਦਾ ਅਕਾਊਂਟ ਹੈ ਉਹਦੀ ਡਿਟੇਲ ਵੀ ਆ ਰਹੀ ਹੈ, ਕੋਟਕ ਮਹਿੰਦਰਾ ਬੈਂਕ ਦਾ ਅਕਾਊਂਟ ਹੈ ਉਹਦੀ ਡਿਟੇਲ ਵੀ ਆ ਰਹੀ। ਆਪ ਜੀ ਇਹ ਸਕਰੀਨਸ਼ਾਟ ਲੈ ਲਓ ਔਰ ਮਹੀਨਾਵਾਰੀ ਪੱਕੇ ਡੋਨਰ ਬਣੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਔਰ ਜਿਵੇਂ ਮੈਂ ਤੁਹਾਨੂੰ ਦੱਸਦਾ ਹੁੰਨਾ, ਘੱਟ ਤੋਂ ਘੱਟ 113 ਸ਼ਹਿਰਾਂ ਦੇ ਵਿੱਚ ਇਹ ਸੇਵਾਵਾਂ ਦਾ ਕਾਰਜ ਸ਼ੁਰੂ ਕਰਨਾ ਹੈ। ਉਹ ਤਾਂ ਹੀ ਹੋਏਗਾ ਜਦੋਂ ਪੂਰਾ ਤੁਸੀਂ ਸਹਿਯੋਗ ਦਿਓਗੇ। ਤੁਸੀਂ ਆਪਣੀ ਸੇਵਾ ਸਾਨੂੰ ਪੇਟੀਐਮ ਵੀ, ਗੂਗਲ ਪੇ ਵੀ ਕਰ ਸਕਦੇ ਹੋ। ਸਾਰੇ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੇ ਨੇ। ਤੇ ਆਪ ਜੀ ਸਹਿਯੋਗ ਦੇ ਕੇ ਗੁਰੂ ਪਿਤਾ ਦੀਆਂ ਜਿੱਥੇ ਖੁਸ਼ੀਆਂ ਪ੍ਰਾਪਤ ਕਰੋ, ਉੱਥੇ ਉਹ ਲੋੜਵੰਦਾਂ ਦੀ ਬਾਹ ਫੜ ਕੇ ਆਪਣਾ ਜੋ ਜਨਮ ਵੀ ਸਫਲਾ ਕਰੋ ਜੀ। ਇਹ ਬੇਨਤੀਆਂ ਪ੍ਰਵਾਨ ਕਰਿਓ। ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।